व्यूअर्स वेलकम बैक टू प्रोग्राम जी। डॉक्टर साहब साडे कोल लिखत आई है फिल्म हवाएं चलाउण वाली फिल्मी शख्सियत अमितोज मान ने आम आदमी पार्टी बारे कुछ लिखा है। ये लिखते हैं परसों मेरी उम्मीद नूं एक जबरदस्त झटका लग्या जद मैं आम आदमी पार्टी नूं भी डेरियां च गोडे रगड़दियां होया देखिया। की ਇਹ ਅਲਟਰਨੇਟਿਵ ਆਫ ਪੋਲਿਟਿਕਸ ਹੈ? ਕੀ ਇਹ ਵਖਰੇਵਾਂ ਹੈ ਦੂਜੀਆਂ ਪਾਰਟੀਆਂ ਨਾਲੋਂ? ਇਹੀ ਸਾਰਾ ਕੁਝ ਤਾਂ ਬੀਜੇਪੀ, ਕਾਂਗਰਸ, ਅਕਾਲੀ ਦਲ ਤੇ ਬਾਕੀ ਪਾਰਟੀਆਂ ਕਰਦੀਆਂ ਆ ਰਹੀਆਂ ਸੀ। ਇਹਨਾਂ ਡੇਰਿਆਂ ਨੂੰ ਪ੍ਰਮੋਟ ਕਰਨਾ, ਇਹਨਾਂ ਤੋਂ ਮਦਦ ਲੈ ਕੇ ਸਰਕਾਰਾਂ ਬਣਾਉਣੀਆਂ ਤੇ ਫਿਰ ਇਹਨਾਂ ਦੀ ਹੀ ਮਦਦ ਕਰਨਾ ਅਤੇ ਹੋਰ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਬੇਸ਼ੁਮਾਰ ਗਲਤ ਹਰਕਤਾਂ। ਪਰ ਅਲਟਰਨੇਟਿਵ ਆਫ ਪੋਲਿਟਿਕਸ ਦੇ ਨਾਮ ਨਾਲ ਰਾਜਨੀਤੀ 'ਚ ਆਈ ਹੋਈ ਪਾਰਟੀ ਨੂੰ ਇਹ ਸਭ ਕਰਨ ਦੀ ਕੀ ਲੋੜ ਪੈ ਗਈ? ਜਦੋਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ 4 ਸੀਟਾਂ ਜਿਤਾਈਆਂ ਪੰਜਾਬ ਨੇ, ਕੀ ਉਦੋਂ ਤੁਹਾਨੂੰ ਇਹ ਰਾਜਨੀਤਿਕ ਚਾਲਾਂ ਚੱਲਣ ਦੀ ਲੋੜ ਪਈ ਸੀ? ਜੇ ਨਹੀਂ ਤਾਂ ਹੁਣ ਕਿਉਂ ਪਈ? 2017 ਚ ਵੀ ਪੰਜਾਬ ਤੁਹਾਨੂੰ ਜਿਤਾਉਣ ਲਈ ਤਿਆਰ ਬੈਠਾ ਕਿਉਂਕਿ ਤੁਸੀਂ ਦੂਜੀਆਂ ਪਾਰਟੀਆਂ ਨਾਲੋਂ ਅਲੱਗ ਹੋ। ਆਪਣਾ ਇਹ ਵਖਰੇਵਾਂ ਬਣਾਈ ਰੱਖੋ, ਅਲਟਰਨੇਟਿਵ ਆਫ ਪੋਲਿਟਿਕਸ ਬਣਾਈ ਰੱਖੋ। ਇਹੀ ਤੁਹਾਡੀ USP ਇਹ ਤੇ ਤੁਹਾਡੀ ਖਾਸੀਅਤ ਹੈ। ਹੋ ਸਕਦਾ ਤੁਹਾਡੀਆਂ ਇਹਨਾਂ ਚਾਲਾਂ ਨਾਲ 10 ਲੋਕ ਜੁੜ ਜਾਣ, ਪਰ 10 ਲੋਕ ਟੁੱਟ ਵੀ ਜਾਣਗੇ ਤੇ ਉਹ ਵੀ ਧੁਰ ਅੰਦਰੋਂ। ਮਾਈ ਐਪ ਫਰੈਂਡਸ, ਮੇਰੇ ਆਮ ਆਦਮੀ ਦੋਸਤ, ਉਮੀਦ ਆ ਕਿ ਅੱਗੇ ਤੋਂ ਅਜਿਹੀਆਂ ਰਾਜਨੀਤਿਕ ਗਲਤੀਆਂ ਨਹੀਂ ਕਰੋਗੇ ਤੇ ਇਹ ਇੱਕ ਉਸਾਰੂ ਰਾਜਨੀਤਿਕ ਸੋਚ ਨਾਲ ਹੀ ਅੱਗੇ ਵਧੋਗੇ ਕਿਉਂਕਿ ਅਜੇ ਵੀ ਸਿਰਫ ਤੁਹਾਡੇ ਤੋਂ ਹੀ ਉਮੀਦ ਹੈ ਕਿ ਤੁਸੀਂ ਆਪਣੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਨਹੀਂ ਲਿਆਓਗੇ। ਇਸੇ ਉਮੀਦ ਨਾਲ ਤੁਹਾਡਾ ਇੱਕ ਵੈਲ ਵਿਸ਼ਰ ਜੀ ਡਾਕਟਰ ਸਾਹਿਬ। ਅਮਿਤੋਜ ਮਾਨ ਫਿਲਮ ਪ੍ਰੋਡਿਊਸਰ, ਡਾਇਰੈਕਟਰ, ਐਕਟਰ। ਹਵਾएं ਜਿਹੜੀ ਹੈ ਮਾਚਸ ਤੋਂ ਬਾਅਦ ਬੜੀ ਬੋਲਡ ਫਿਲਮ ਸੀ ਜੀ ਔਰ ਜਿਨ੍ਹਾਂ ਦਿਨਾਂ 'ਚ ਇਹ ਰਿਲੀਜ਼ ਹੋਈ ਉਦੋਂ ਉਹ ਟੋਰਾਂਟੋ ਵੀ ਆਏ ਹੋਏ ਸਨ। ਕੁਦਰਤੀ ਮੈਂ ਵੀ ਟੋਰਾਂਟੋ ਕਿਸੇ ਸਮਾਗਮ ਦੇ ਸਿਲਸਿਲੇ 'ਚ ਗਿਆ ਸੀ ਔਰ ਉਹਨਾਂ ਦੇ ਨਾਲ ਇੱਕ ਸਾਂਝੇ ਦੋਸਤ ਨੇ ਡਿਨਰ ਦੇ ਉੱਤੇ ਵੀ ਇਨਵਾਈਟ ਕੀਤਾ ਸਾਨੂੰ ਔਰ ਗੱਲਬਾਤ ਦਾ ਵੀ ਮੌਕਾ ਬਣਿਆ 1 to 1 ਵੀ। ਔਰ ਮੈਨੂੰ ਉਦੋਂ ਲੱਗਾ ਕਿ ਵੀ ਇਸ ਬੰਦੇ ਦੇ ਵਿੱਚ ਕਿਤੇ ਨਾ ਕਿਤੇ ਕੁਛ ਫਿਲਮ ਇੰਡਸਟਰੀ ਰਾਹੀਂ ਕੌਮੀ ਗੱਲ ਨੂੰ ਅੱਗੇ ਲਿਆਉਣ ਦੀ ਭਾਵਨਾ ਹੈ। ਉਸ ਤੋਂ ਬਾਅਦ ਬਿਲਕੁਲ ਗੁਪਚੁਪ ਜਿਹਾ ਹੋ ਗਿਆ ਕੰਮ ਕਿਉਂਕਿ ਹਵਾएं ਵਰਗੀ ਫਿਲਮ ਜਿਹੜੀ ਹੈ ਈਵਨ ਦਿੱਲੀ 'ਚ ਵੀ ਰਿਲੀਜ਼ ਨਹੀਂ ਹੋਣ ਦਿੱਤੀ ਗਈ। ਇਹ ਨਹੀਂ ਵੀ ਸਰਕਾਰ ਨੇ ਰੋਕੀ ਜਾਂ ਸੈਂਸਰ ਨੇ ਰੋਕੀ, ਸਗੋਂ ਦਿੱਲੀ ਦੇ ਸਿੱਖ ਇਕੱਠੇ ਹੋ ਕੇ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਇਹ ਸਾਡੀਆਂ ਮੁੜ ਕੇ ਸਾਡੇ ਜਿਹੜਾ ਉਹ ਜ਼ਖਮਾਂ ਦੇ ਉੱਤੇ ਲੂਣ ਹੈ ਤੇ ਪਾ ਦੇਣਗੇ ਤੇ ਇਹ ਨਾ ਕਰੋ। ਤਾਂ ਉਹਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਵੀ ਇਸ ਕਦਰ ਗੁਲਾਮੀ ਅੱਜ ਵੜੀ ਹੋਈ ਹੈ। ਔਰ ਮੈਨੂੰ ਨਹੀਂ ਸੀ ਪਤਾ ਵੀ ਅਮਿਤੋਜ ਮਾਨ ਜਿਹੜੇ ਨੇ ਫਿਰ ਆਮ ਆਦਮੀ ਪਾਰਟੀ ਦੇ ਐਡਮਾਇਰਰ ਹੋ ਗਏ। ਪਰ ਇਹ ਪੋਸਟ ਜੋ ਉਹਨਾਂ ਦੀ ਲਿਖਤ ਜਿਹੜੀ ਜਦੋਂ ਸਾਡੇ ਤੱਕ ਪਹੁੰਚੀ ਹੈ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ ਕਿ ਰਾਪੁਰ ਬੱਲਾਂ ਦੇ ਡੇਰੇ 'ਚ ਉਸ ਬਾਬੇ ਦੇ ਪੈਰਾਂ ਦੇ ਵਿੱਚ ਜਿਹੜਾ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੱਕ ਉਸ ਵੇਲੇ ਦੀ ਉਹਨਾਂ ਦੀ ਸਾਰੀ ਲੀਡਰਸ਼ਿਪ ਹੈ। ਇਹ ਪੁਰਾਣੀ ਪਿਕਚਰ ਹੈ। ਪੁਰਾਣੀ ਦਾ ਮਤਲਬ ਪਿਛਲੇ ਕੁਝ ਸਮਾਂ ਪਹਿਲਾਂ ਜਦੋਂ ਅਜੇ ਇਹਨਾਂ ਦੀ ਇਸ ਕਿਸਮ ਦੀ ਸਿਰਫ ਟੋਲ ਸ਼ੁਰੂ ਨਹੀਂ ਸੀ ਹੋਈ ਜਿਹੜੀ ਹੁਣ ਹੈ। ਔਰ ਉਹਦੇ 'ਚ ਸ਼ਾਇਦ ਕਿਉਂਕਿ ਜਿਹੜੇ ਫਿਲਮਾਂ 'ਚ ਲੋਕ ਹੁੰਦੇ ਨੇ ਉਹ ਬਹੁਤ ਵਾਰੀ ਬਿਜ਼ੀ ਹੁੰਦੇ ਨੇ, ਸ਼ਾਇਦ ਉਹਨਾਂ ਨੂੰ ਇਹੀ ਲੇਟੈਸਟ ਨਜ਼ਰ ਆਇਆ। ਪਰ ਜੇ ਉਹ ਥੋੜ੍ਹੀ ਜਿਹੀ ਮਿਹਨਤ ਕਰਨ ਅਮਿਤੋਜ ਮਾਨ, ਫਿਰ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਦੀ ਸਾਰੀ ਕੈਬਨਿਟ, ਨਿਰੰਕਾਰੀ ਬਾਬਾ ਜਿਹੜਾ ਹਰਦੇਵ ਭੋਲਾ ਜਿਹੜਾ ਮਾਰਿਆ ਗਿਆ ਕੈਨੇਡਾ 'ਚ ਐਕਸੀਡੈਂਟ 'ਚ, ਉਹਦੇ ਦਰਬਾਰ 'ਚ ਵੀ ਬੈਠੀ ਨਜ਼ਰ ਆਏਗੀ। ਔਰ ਉਹਦੇ 'ਚ केजरीवाल हाथ जोड़ के कह रहे हैं कि बाबा जी ये सब आपकी कृपा है, आपकी कृपा से ही हम जीते हैं जी। फिर जे होर खोज करनगे तो कला रापुर बल्ला ही नहीं, केजरीवाल सौदा साध दे डेरे च भी हरियाणे दे विच जिहड़े ने उस दे पैरां च बैठे उस क्रिमिनल रेपिस्ट दे नज़र आउणगे जिथे उन्हां दी सब कृपा दी वो गल कर रहे होणगे। और कोई ऐसा नहीं है जिहड़ा कि एंटाई सिख लाइन वाला जिहड़ा ਇਹਨਾਂ ਨੇ ਦੋਸਤ ਨਾ ਬਣਾਇਆ ਹੋਏ। ਹਾਂ ਇਹ ਜ਼ਰੂਰ ਹੈ ਕਿ ਵੀ ਜੇ ਦਿੱਲੀ ਦੇ ਵਿੱਚ ਜਾਮਾ ਮਸਜਿਦ ਦੇ ਹਵਾਲੇ ਨਾਲ ਕੋਈ ਕੇਸ ਜਾਂ ਕੋਈ ਇਨਵੀਟੇਸ਼ਨ ਸਾਹਮਣੇ ਆਇਆ ਸੀ ਤੇ ਉਦੋਂ ਕੇਜਰੀਵਾਲ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਸੀ ਕਿ ਜੇ ਨਹੀਂ ਅਸੀਂ ਜਿਹੜਾ ਕੋਈ ਇਸ ਕਿਸਮ ਦੇ ਧਾਰਮਿਕ ਨਾਲ ਨਹੀਂ ਜੁੜੇ ਹੋਏ। ਔਰ ਇਸੇ ਤਰ੍ਹਾਂ ਹੁਣ ਕਸ਼ਮੀਰ ਦੇ ਵਿੱਚ ਫੌਜੀ ਮਾਰੇ ਗਏ, ਉਹਨਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਹੈ, ਚਲੋ ਮੁੱਖ ਮੰਤਰੀ ਨੇ ਕੀਤਾ ਹੈ, पर जो कुछ कश्मीर दे विच हो रहा है 12-14 हज़ार जख्मी, 80 तो ज़्यादा मारे गए, सैकड़ियां दे अखां दा नूर चला गया, अन्ने हो गए, उन्हां बारे कोई पाठ नहीं है। सो कुल मिला के मैं समझदा भी मैनूं कई वारी
ਫਿਰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਇਸ ਲੈਵਲ ਦੇ ਲੋਕ ਵੀ, ਕਿਉਂਕਿ ਜਿਹੜੇ ਵੀ ਬੰਦੇ ਕੋਈ ਵੀ ਸਮਾਜ ਦੇ ਟਾਈਡ ਦੇ ਖਿਲਾਫ ਗੱਲ ਕਰਦੇ ਨੇ, ਫਿਲਮਾਂ ਬਣਾਉਣੀਆਂ, ਮਾਚਿਸ ਗੁਲਜ਼ਾਰ ਨੇ ਬਣਾਈ, ਉਹ ਆਪਣੇ ਆਪ ਦੇ ਵਿੱਚ ਇੱਕ ਡੇਅਰਿੰਗ ਸਟੈਪ ਸੀ, ਇਹਨੇ ਹਵਾएं ਬਣਾਈ, ਜਾਂ ਹੁਣ ਧਰਮ ਯੁੱਧ ਮੋਰਚਾ ਹੈ ਤਾਂ ਬਾਹਰ ਬੈਠੇ ਨੇ ਜਿਹੜੇ ਸਿੱਖ, ਉਹਨਾਂ ਦਾ ਰੋਲ ਹੈ, ਸਾਡਾ ਹੱਕ ਸੀ। ਲੇਕਿਨ ਇਹ ਵੀ ਕਿਉਂ ਟਪਲਾ ਖਾ ਜਾਂਦੇ ਨੇ, ਇਹਨਾਂ ਨੂੰ ਲੱਗਦਾ ਹੈ, ਔਰ ਅਖੀਰ ਇਹ ਕਹਿ ਕੇ ਵੀ ਉਹਨਾਂ ਨੇ ਕਿਹਾ ਜੀ ਕਥਨੀ ਤੇ ਕਰਨੀ ਇੱਕ ਕਰਨ, ਔਰ ਇਹ ਸਾਰੇ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਨੇ ਇਹ। ਸੋ ਮੈਂ ਸਮਝਦਾ ਵੀ ਇਹ ਠੀਕ ਹੈ। ਇੱਕ ਜਿਵੇਂ ਟੈਗੋਰ ਨੇ ਵੀ ਕਿਤੇ ਕਿਹਾ ਕਿ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਕਿ ਇਨਸਾਨੀ ਸੁਭਾਅ ਦੀ ਇਹ ਮੂਰਖਤਾ ਹੁੰਦੀ ਹੈ, ਅਸੀਂ ਆਸ ਤੋਂ ਬਾਅਦ ਆਸ ਕਰਦੇ। ਪਰ ਪਤਾ ਨਹੀਂ, ਮੈਨੂੰ ਆਪਣੀ ਕੌਮ ਦੇ ਹਵਾਲੇ ਨਾਲ ਤੇ ਕਈ ਵਾਰੀ ਲੱਗਣ ਲੱਗ ਜਾਂਦਾ ਹੈ ਵੀ ਪਤਾ ਨਹੀਂ ਅਸੀਂ ਨਾ ਬੀਤੇ ਤੋਂ ਸਬਕ ਸਿੱਖਿਆ, ਅਸੀਂ ਨਾ ਕੁਝ ਸਿੱਖਿਆ ਨਾ ਭੁਲਾਇਆ, ਔਰ ਉਹੀ ਬਾਰ-ਬਾਰ ਧੋਖਾ ਖਾ ਕੇ ਫਿਰ ਅਸੀਂ ਇਹੀ ਕਹਿਣਾ ਹੁੰਦਾ ਹੈ ਕਿ ਜੀ ਸਾਡੇ ਨਾਲ ਧੋਖਾ ਹੋ ਗਿਆ। ਸੋ ਨਜ਼ਰ ਆ ਰਿਹਾ ਵੀ ਇਹ ਸਾਰਾ ਕੀ ਹੈ, ਕੀ ਇਹਨਾਂ ਦਾ ਏਜੰਡਾ ਹੈ, ਕਿਸ ਲੈਵਲ ਦੇ ਇਹਨਾਂ ਦੇ ਕਨੈਕਸ਼ਨ ਨੇ, ਕੌਣ ਲੋਕ ਨੇ। ਫਿਰ ਵੀ ਤੁਹਾਨੂੰ ਲੱਗੇ ਕਿ ਜੀ ਸ਼ਾਇਦ ਇਹ ਕੋਈ ਡਿਲੀਵਰ ਕਰ ਦੇਣ। ਸੋ ਅਸੀਂ ਇਹੀ ਸਮਝਦੇ ਹਾਂ, ਅਸੀਂ ਚਲੋ ਸਾਨੂੰ ਅਮਿਤੋਜ ਮਾਨ ਜੀ ਨਾਲ ਹਮਦਰਦੀ ਹੈ। ਉਹਨਾਂ ਨੇ ਕਿਹਾ ਹਾਰਟ ਬ੍ਰੋਕਨ, ਵੀ ਮੇਰਾ ਦਿਲ ਟੁੱਟਾ। ਸੋ ਅਸੀਂ ਸਮਝਦੇ ਹਾਂ ਵੀ ਜਿੰਨਾ ਕੁ ਦਿਲ ਬਚਿਆ ਉਹਨਾਂ ਕੀ ਸੰਭਾਲ ਲਓ, ਇਹ ਬਹੁਤ ਬੁਰੀ ਤਰ੍ਹਾਂ ਟੁੱਟਣਾ, ਤੇ ਬਾਕੀ ਵੀ ਜਿਹੜੇ ਵਿਚਾਰੇ ਦਿਲ ਹੱਥ ਤੇ ਲਈ ਫਿਰਦੇ ਨੇ ਉਹਨੂੰ ਸੰਭਾਲ ਸਮੂਲ ਲੈਣ, ਨਹੀਂ ਤਾਂ ਸਾਨੂੰ ਇਸ ਗੱਲ ਦਾ ਦੁੱਖ ਹੋਏਗਾ ਵੀ ਹੋਰ ਵੀ ਕਿਸੇ ਦਾ ਦਿਲ ਟੁੱਟੇ। ਸੋ ਇਹਨਾਂ ਦਿਲਾਂ ਦੇ ਵਿੱਚ ਤੇਲ ਨਹੀਂ ਹੈ, ਔਰ ਇਹ ਬਿਲਕੁਲ ਸਪਸ਼ਟ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਦਰਸ਼ਕਾਂ ਦਾ ਸਵਾਲ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਸ਼ਬਦ ਰਾਗ ਗੌੜੀ ਗੁਆਰੇਰੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਹੱਲਾ ਤੀਜਾ ਚੌਪਦੇ ਇਹ ਚੁਣਿਆ। ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਭ ਸਭ ਬਿਦ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕੈ ਭਾਏ ਭ੍ਰਮ ਭਉ ਜਾਏ, ਭੈ ਰਾਚੇ ਸਚ ਰੰਗ ਸਮਾਏ ਰਹਾਓ, ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸ਼ਬਦ ਸਲਾਹੈ ਅੰਤ ਨ ਪਾਰਾਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ, ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੈ ਸਚ ਸੋਏ, ਸਾਚ ਵਸੀਐ ਸਾਚੀ ਸਭ ਕਾਰ, ਉਤਮ ਕਰਨੀ ਸ਼ਬਦ ਵਿਚਾਰ, ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਏ, ਜੀਵੈ ਦਾਤਾ ਦੇਵਨਹਾਰ, ਨਾਨਕ ਹਰ ਨਾਮ ਲੱਗੈ ਪਿਆਰ। ਜੀ ਇਸ ਸ਼ਬਦ ਦੇ ਵਿੱਚ ਜਿਹੜੇ ਬਹੁਤ ਸਧਾਰਨ ਜਿਹੜੇ ਨੇ ਉਸ ਦੇ ਵਿੱਚ ਕੋਈ ਕਠਿਨ ਸ਼ਬਦ ਨਹੀਂ ਨੇ, ਸਮਝ ਗੋਚਰੇ ਆਉਣ ਵਾਲੇ ਨੇ ਕਿ ਗੁਰੂ ਦੇ ਨਾਲ ਮਿਲਾਪ ਦੇ ਨਾਲ ਹੀ ਰੱਬ ਦੇ ਨਾਲ ਮੇਲ ਹੁੰਦਾ, ਔਰ ਇਹ ਵੀ ਗੁਰੂ ਨੂੰ ਮਿਲਾਣਾ ਵੀ ਨਿਰੰਕਾਰ ਦੀ ਰਹਿਮਤ ਸਦਕਾ ਹੀ ਸੰਭਵ ਹੁੰਦਾ, ਔਰ ਨਿਰੰਕਾਰ ਸਾਰਾ ਕੁਝ ਜਾਣਦੇ ਨੇ, ਜਾਣੀ ਜਾਣ ਨੇ, ਸਭ ਬਿਦ ਆਪੇ ਜਾਣੇ, ਔਰ ਹੁਕਮ ਦੇ ਨਾਲ ਹੀ ਉਹ ਮੇਲ ਹੁੰਦਾ। ਤੇ ਜਦੋਂ ਉਹ ਹੁਕਮ ਦੇ ਨਾਲ ਬਖਸ਼ਿਸ਼ ਰਹਿਮਤ ਹੁੰਦੀ ਹੈ ਤੇ ਸ਼ਬਦ ਪਛਾਣੇ, ਫਿਰ ਜਗਿਆਸੂ ਨੂੰ ਸਿੱਖ ਨੂੰ ਸ਼ਬਦ ਦੀ ਪਛਾਣ ਹੁੰਦੀ ਹੈ। ਉਹ ਸਤਿਗੁਰੂ ਦੀ ਰਹਿਮਤ ਨਾਲ, ਅਕਾਲ ਪੁਰਖ ਦੇ ਨਾਲ ਸ਼ਬਦ ਰਾਹੀਂ ਜੁੜਦਾ, ਸਤਿਗੁਰ ਕੈ ਭੈ ਭ੍ਰਮ ਭਉ ਜਾਏ। ਹੁਣ ਜਦੋਂ ਸਤਿਗੁਰੂ ਦਾ ਪਿਆਰ ਅੰਦਰ ਆ ਜਾਂਦਾ ਤੇ ਫਿਰ ਡਰ, ਔਰ ਦੂਸਰਾ ਜਿਹੜਾ ਦੁਨਿਆਵੀ ਡਰ ਹੈ ਭਾਉ, ਉਹ ਹੈ ਰੱਬ ਦਾ ਪਿਆਰ, ਉਸ ਨਾਲ ਦੁਨਿਆਵੀ ਡਰ ਚਲੇ ਜਾਂਦੇ ਨੇ। ਔਰ ਜਦੋਂ ਤੁਸੀਂ ਫਿਰ ਉਸ ਦੀ ਭੈ ਭਾਵਨੀ ਚ ਰਹਿੰਦੇ ਹੋ, ਨਿਰੰਕਾਰ ਦੀ ਯਾਦ ਦੀ ਸੱਚ ਰੰਗ ਸਮਾਏ, ਔਰ ਹਮੇਸ਼ਾ ਤੁਸੀਂ ਉਸ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਉਸ ਵਿੱਚ ਸਮਾਏ ਹੁੰਦੇ ਹੋ। ਔਰ ਜਦੋਂ ਗੁਰੂ ਮਿਲਦੇ ਨੇ ਔਰ ਫਿਰ ਰੱਬ ਸੁਭਾਏ ਹੁੰਦਾ ਪਿਆਰ ਰੁਚੀ ਦੇ ਕਾਰਨ, ਕਿਉਂਕਿ ਇਹ ਉਸ ਦਾ ਸੁਭਾਅ ਹੈ ਪਿਆਰ ਦੇ ਨਾਲ, ਜਿਹੜਾ ਉਸ ਨੂੰ ਯਾਦ ਕਰਦਾ, ਉਸ ਨੂੰ ਨਿਰੰਕਾਰ ਆਪਣੇ ਗਲ ਨਾਲ ਲਾਉਂਦਾ। ਔਰ ਇਹ ਨਿਰੰਕਾਰ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਉਸ ਨਿਰੰਕਾਰ ਦਾ ਕੋਈ ਸ਼ੁਮਾਰ ਨਹੀਂ ਹੈ, ਉਸ ਦਾ ਕੋਈ ਮੁੱਲ ਨਹੀਂ ਹੈ। ਸ਼ਬਦ ਸਲਾਹੇ ਅੰਤ ਨ ਪਾਰਾਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ, ਨਿਰੰਕਾਰ ਬਖਸ਼ਣਹਾਰ ਹੈ, ਬਖਸ਼ਾਂ ਦਾ ਸਮੁੰਦਰ ਹੈ। ਔਰ ਸ਼ਬਦ ਦੇ ਨਾਲ ਸਲਾਹਤਾ ਕਰਕੇ, ਸ਼ਬਦ ਦੇ ਨਾਲ ਉਸ ਨੂੰ ਧਿਆ ਕੇ ਯਾਦ ਕਰਕੇ ਉਸ ਨਿਰੰਕਾਰ ਦੇ ਨਾਲ ਮੇਲ ਹੁੰਦਾ, ਜਿਸ ਦਾ ਕੋਈ ਅੰਤ ਨਾ ਪਾਰਾਵਾਰ, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ।
ਗੁਰ ਮਿਲਿਆ ਸਭ ਮਤ ਬੁੱਧ ਹੋਏ। ਜਦੋਂ ਨਿਰੰਕਾਰ ਨਾਲ ਮੇਲ ਹੁੰਦਾ ਹੈ ਫਿਰ ਮਤ ਬੁੱਧੀ ਸਭ ਆ ਜਾਂਦੀ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ। ਫਿਰ ਸਭ ਕੁਝ ਹੀ ਬਖਸ਼ਿਆ ਜਾਂਦਾ ਹੈ। ਮਨ ਨਿਰਮਲ ਵਸੈ ਸੱਚ ਸੋਏ, ਮਨ ਨਿਰਮਲ ਹੋ ਜਾਂਦਾ ਹੈ, ਸੱਚ ਦੇ ਵਿੱਚ ਟਿਕਾ ਹੁੰਦਾ ਹੈ। ਸਾਚ ਵਸੀਐ ਸਾਚੀ ਸਭ ਕਾਰ, ਉੱਤਮ ਕਰਨੀ ਸ਼ਬਦ ਵਿਚਾਰ। ਫਿਰ ਵਾਸਾ ਜਦੋਂ ਸੱਚ 'ਚ ਹੁੰਦਾ ਹੈ, ਜੀਵਨ ਦੇ ਵਿੱਚ ਵੀ ਜਿਹੜੀ ਤੁਹਾਡੀ ਕਾਰ ਹੈ ਉਹ ਸੱਚ ਆਧਾਰਿਤ ਹੁੰਦੀ ਹੈ, ਤੁਹਾਡੀ ਕਰਨੀ ਉੱਤਮ ਹੁੰਦੀ ਹੈ। ਹਮੇਸ਼ਾ ਤੁਸੀਂ ਉਸ ਸ਼ਬਦ ਦੇ ਵਿਚਾਰ ਨਾਲ ਜੁੜਦੇ ਹੋ। ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਈ। ਗੁਰੂ ਦੀ ਬਖਸ਼ਿਸ਼ ਦੇ ਨਾਲ ਫਿਰ ਤੁਸੀਂ ਨਿਰੰਕਾਰ ਦੀ ਸੱਚੀ ਸੇਵਾ ਦੇ ਵਿੱਚ ਰਤ ਹੁੰਦੇ ਹੋ। ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਸ ਨਾਮ ਨੂੰ ਪਛਾਣਦਾ। ਜੀਵੈ ਦਾਤਾ ਦੇਵਨਹਾਰ, ਨਾਨਕ ਹਰ ਨਾਮ ਲੱਗੈ ਪਿਆਰ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਜੀਵੈ ਦਾਤਾ ਦੇਵਨਹਾਰ, ਉਹ ਸਤਿਗੁਰੂ ਦੇਣਹਾਰ ਹੈ, ਉਹ ਹਮੇਸ਼ਾ ਹੀ ਸਦ ਜਾਗਤ ਹੈ। ਔਰ ਹਰ ਨਾਮ ਨਾਨਕ ਹਰ ਨਾਮ ਲੱਗੈ ਪਿਆਰ। ਤੇ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਉਸ ਹਰੀ ਦੀ ਬਖਸ਼ਿਸ਼ ਦੇ ਨਾਲ, ਨਾਮ ਦੇ ਨਾਲ, ਗੁਰੂ ਰਾਹੀਂ ਪਿਆਰ ਲੱਗਦਾ ਹੈ, ਪਿਆਰ ਜਾਗਦਾ ਹੈ। ਇਹ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।